ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਭਾਰਤ ਦੇ ਵਿੱਚ ਅਪਰਾਧ ਤੇ ਹਿੰਦੂਤਵਾ ਦੋਨੋਂ ਹੀ ਇਸ ਵੇਲੇ ਸਿਖਰ ਤੇ ਹਨ। ਇੱਕ ਪਾਸੇ ਭਾਰਤ ਭਰ ਵਿੱਚੋਂ ਬਲਾਤਕਾਰ ਦੀਆਂ ਖਬਰਾਂ ਆ ਰਹੀਆਂ ਹਨ ਤੇ ਦੂਸਰੇ ਪਾਸੇ ਹਿੰਦੂ ਅਤਵਾਦ ਭਾਰਤ ਵਿੱਚ ਫਿਰਕੂ ਹਿੰਸਾ ਫੈਲਾ ਰਿਹਾ ਹੈ। ਇਸ ਹਫਤੇ ਦੀਆਂ ਪ੍ਰਮੁੱਖ ਖਬਰਾਂ ਵਿੱਚ ਬੀਜੇਪੀ ਪਾਰਟੀ ਦੇ ਪਾਰਲੀਮੈਂਟ ਬੋਰਡ ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨਣਾ ਅਤੇ ਦਿੱਲੀ ਦੀ ਫਾਸਟ ਟਰੈਕ ਅਦਾਲਤ ਵੱਲੋਂ ਦਸੰਬਰ 2012 ਵਿੱਚ ਦਿੱਲੀ ਵਿੱਚ ਹੋਏ ਬੀਬੀ ਦਾਮਨੀ ਦੇ ਬਲਾਤਕਾਰ ਤੇ ਫਿਰ ਉਸ ਦੀ ਮੌਤ ਲਈ ਜ਼ਿੰਮੇਵਾਰ 4 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਉਣਾ ਸ਼ਾਮਿਲ ਹਨ। ਇਸ ਤੋਂ ਇਲਾਵਾ ਸਿੱਖ ਕੌਮ ਨਾਲ ਸੰਬੰਧਿਤ ਹੋਰ ਵੀ ਫੈਸਲੇ ਹਨ ਜਿਨ੍ਹਾਂ ਬਾਰੇ ਅਸੀਂ ਅੱਜ ਦੋ ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਲੁਧਿਆਣੇ ਤੋਂ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਜਿਹੜਾ ਦਿੱਲੀ ਦਾ ਫੈਸਲਾ ਆਇਆ ਹੈ ਅਦਾਲਤ ਵੱਲੋਂ, ਜਿਹੜਾ ਦਸੰਬਰ 2012 ਵਿੱਚ ਹੋਏ ਬੀਬੀ ਦਾਮਨੀ ਦੇ ਬਲਾਤਕਾਰ ਤੇ ਫਿਰ ਉਸ ਦੀ ਮੌਤ ਲਈ ਜ਼ਿੰਮੇਵਾਰ 4 ਅਪਰਾਧੀਆਂ ਨੂੰ ਮੌਤ ਦੀ ਸਜ਼ਾ ਸੁਣਾਉਣਾ ਹੈ। ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਜੇ ਉਹਨੂੰ ਬਲਾਤਕਾਰ ਤੇ ਕਤਲ ਦੇ ਤੌਰ ਦੇ ਉੱਤੇ ਕੱਲ੍ਹ ਦੇਖੀਏ ਤਾਂ ਇਹ ਸਹੀ ਫੈਸਲਾ ਹੈਗਾ। ਜਿਹੜੇ ਇਹੋ ਜਿਹੇ ਦਰਿੰਦੇ ਹੈਗੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਦੇਣੀ ਚਾਹੀਦੀ। ਪਰ ਐਜ ਏ ਹਿਊਮਨ ਰਾਈਟ ਐਕਟੀਵਿਸਟ ਜਾਂ ਜਦੋਂ ਅਸੀਂ ਡੈਥ ਪੈਨਲਟੀ ਦਾ ਓਵਰਆਲ ਵਰਲਡ ਦੇ ਵਿੱਚ ਵਿਰੋਧ ਕਰਦੇ ਹਾਂ ਤਾਂ ਫਿਰ ਇਹ ਦੇਖਣ ਦੇ ਰੂਪ 'ਚ ਫਾਂਸੀ ਦੀ ਸਜ਼ਾ ਕੋਈ ਏਡੀ ਸਜ਼ਾ ਹੈ ਨਹੀਂ ਇਹੋ ਜਿਹੇ ਲੋਕਾਂ ਵਾਸਤੇ। ਪਰ ਇਹ ਦੂਜੇ ਪਾਸੇ ਇਹਦਾ ਇੱਕ ਦੂਜਾ ਪੱਖ ਵੀ ਹੈਗਾ ਕਿ ਹਿੰਦੁਸਤਾਨ ਦੇ ਵਿੱਚ ਦੋਹਰੇ ਮਾਪਦੰਡ ਨੇ। ਇੱਕ ਪਾਸੇ ਤਾਂ ਇਹਨਾਂ ਨੂੰ ਫਾਂਸੀ ਦੀ ਸਜ਼ਾ, ਪਰ ਦੂਜੇ ਪਾਸੇ ਜੇ ਬਲਾਤਕਾਰ ਦਾਮਨੀ ਦੇ ਨਾਲ ਹੋਇਆ ਤੇ ਲੋਕਾਂ ਨੇ ਰੌਲਾ ਪਾ ਲਿਆ, ਸਾਰੇ ਪਾਸੇ ਰੌਲਾ ਪੈ ਗਿਆ ਵੀ ਹਾਂਜੀ ਬਲਾਤਕਾਰ ਹੋਇਆ ਦਿੱਲੀ ਦੇ ਵਿੱਚ। ਉਸ ਤੋਂ ਬਾਅਦ ਕਿਹੜਾ ਬਲਾਤਕਾਰ ਰੁਕ ਗਏ ਦਿੱਲੀ ਦੇ ਵਿੱਚ। ਉਸ ਤੋਂ ਬਾਅਦ ਹੋਰ ਵੀ ਅੰਡਰ ਏਜ ਲੜਕੀਆਂ ਦੇ ਨਾਲ, ਕੁੜੀਆਂ ਦੇ ਨਾਲ ਵੀ ਬਲਾਤਕਾਰ ਹੋਏ, ਮੁੰਬਈ 'ਚ ਹੋਏ, ਪੰਜਾਬ 'ਚ ਹੋਏ ਜਾਂ ਹਿੰਦੁਸਤਾਨ ਜਾਂ ਸਾਰੇ ਪਾਸੇ ਹੋ ਰਹੇ ਨੇ। ਇਸਦਾ ਇਹ ਮਤਲਬ ਨਹੀਂ ਵੀ ਉਹਨਾਂ ਨੂੰ ਫਾਂਸੀ ਲੱਗ ਜੂਗੀ ਤੇ ਇਹ ਬਲਾਤਕਾਰ ਜਿਹੜਾ ਰੁਕ ਜੂਗਾ। ਇਹ ਤਾਂ ਇੱਕ ਜਿਹੜਾ ਹਿਊਮਨ ਮਾਈਂਡ ਦੇ ਵਿੱਚ ਜਾਂ ਇੱਥੋਂ ਦੇ ਮਾਹੌਲ ਦੇ ਵਿੱਚ ਘੁਲੀ ਹੋਈ ਜਿਹੜੀ ਸਮਾਜ ਦੀ ਸੋਚ ਆ ਉਹਨੂੰ ਜਿਹੜੀ ਬਦਲਣ ਦੀ ਜਿਹੜੀ ਜ਼ਿਆਦਾ ਵੱਡੀ ਲੋੜ ਆ। ਪਰ ਨਾਲ ਹੀ ਨਾਲ ਦੇਖੀਏ ਵੀ ਲੋਕ ਜਾਂ ਖਾਸ ਤੌਰ ਤੇ ਜਿਹੜਾ ਹਿੰਦੂਤਵ ਨੂੰ ਪਰਨਾਇਆ ਹੋਇਆ ਮੀਡੀਆ ਹੈਗਾ ਉਹ ਹੁਣ ਇਹ ਬਲਾਤਕਾਰ ਦੇ ਕੇਸ ਆਸਾਰਾਮ ਉਹ ਪਖੰਡੀ ਸਾਧ ਹੈ ਇੱਕ, ਉਹਦੇ ਉੱਤੇ ਵੀ ਇਲਜ਼ਾਮ ਲੱਗੇ ਨੇ, ਉਹਦੇ ਲਈ ਕੋਈ ਫਾਂਸੀ ਨਹੀਂ ਮੰਗ ਰਿਹਾ। ਜਾਂ ਸਲਸੇ ਵਾਲੇ ਸੌਦੇ ਵਾਲੇ ਸਾਧ ਦੇ ਉੱਤੇ CBI ਨੇ ਚਾਰਜਸ਼ੀਟ ਕਰਕੇ 2004 ਤੋਂ ਕੇਸ ਲਟਕ ਰਹੇ ਨੇ। ਅਜੇ ਕਈ ਲੋਕਾਂ ਨੂੰ ਇਹ 10 ਮਹੀਨਿਆਂ 'ਚ ਆਇਆ ਹੋਇਆ ਫੈਸਲਾ ਲੇਟ ਨਜ਼ਰ ਆਉਂਦਾ, ਪਰ ਉਹ ਲਗਭਗ 8-9 ਸਾਲ ਦੇ ਕੇਸ ਚੱਲੇ। ਉਹਦੇ ਵਾਸਤੇ ਕੋਈ ਪੋਲੀਟੀਕਲ ਪਾਰਟੀ ਜਾਂ ਯਾਨੀ ਕਿ ਕੋਈ ਧਿਰ ਜਿਹੜੀ ਆ ਉਹ ਇਹ ਨਹੀਂ ਕਹਿ ਰਹੀ ਵੀ ਸਲਸੇ ਵਾਲੇ ਸਾਧ ਨੂੰ ਵੀ ਫਾਂਸੀ ਤੇ ਟੰਗਣਾ ਚਾਹੀਦਾ, ਵੀ ਉਹਨੇ ਵੀ ਬਲਾਤਕਾਰ ਕੀਤੇ, ਕਤਲ ਵੀ ਕੀਤੇ। ਤੇ ਜਿਹੜੇ ਦੋਹਰੇ ਮਾਪਦੰਡ ਆ ਇਹ ਜਿਹੜੇ ਬੜੇ ਖਤਰਨਾਕ ਨੇ, ਇਹ ਸਮਾਜ ਲਈ ਵੀ ਤੇ ਹਿੰਦੁਸਤਾਨ ਦੇ ਲਈ ਦੋਨੇ ਘਾਤਕ ਆ। ਤੇ ਇੱਥੋਂ ਦੀ ਜਿਹੜੀ ਜੁਡੀਸ਼ੀਅਲ ਸਿਸਟਮ ਆ ਉਹਦੇ ਮੂੰਹ ਤੇ ਵੀ ਇੱਕ ਚਪੇੜ ਆ ਵੀ ਜੇ ਤਾਂ ਲੋਕੀ ਰੌਲਾ ਪਾ ਲੈਣ, ਸੜਕਾਂ ਦੇ ਉੱਤੇ ਉਤਰੇ ਆਉਣ ਤੇ ਉਹਨਾਂ ਬੰਦਿਆਂ ਨੂੰ ਫਿਰ ਸਜ਼ਾ ਹੋਣੀ। ਉਹ ਹੈ ਸੀ ਨਹੀਂ ਸੀ ਉਹਦਾ ਕੋਈ ਮਤਲਬ ਨਹੀਂ। ਦੂਜੇ ਪਾਸੇ ਜੇ 1984 ਦੇ ਕਤਲੇਆਮ, ਸਿੱਖ ਵਿਰੋਧੀ ਦੇ ਕਤਲੇਆਮ ਦੀ ਗੱਲ ਕਰੀਏ ਤੇ ਉਦੋਂ ਸਿੱਖ ਬੀਬੀਆਂ ਦੇ ਨਾਲ ਗੈਂਗਰੇਪ ਹੋਏ, ਭੀੜਾਂ ਨੇ ਬੀਬੀਆਂ, ਸਿੱਖ ਬੀਬੀਆਂ ਨੂੰ ਬੇਪਤ ਕੀਤਾ। ਉਹਨਾਂ ਲਈ ਕੋਈ ਬਲਾਤਕਾਰ ਨਹੀਂ ਉਹਨਾਂ ਬਲਾਤਕਾਰੀਆਂ ਲਈ ਕੋਈ ਜਿਹੜੀ ਮੌਤ ਦੀ ਸਜ਼ਾ ਨਹੀਂ ਮੰਗਦਾ, ਉਹਨਾਂ ਨੂੰ ਸਗੋਂ ਡਿਫੈਂਡ ਕੀਤਾ ਜਾਂਦਾ। ਸੋ ਜਿਹੜੀ ਇਹ ਮਾਨਸਿਕਤਾ ਭਾਵੇਂ ਉਹ ਪੋਲੀਟੀਕਲ ਲੋਕਾਂ ਦੇ ਵਿੱਚ ਆ, ਭਾਵੇਂ ਮੀਡੀਆ ਇਹੋ ਜਿਹੀ ਮਾਨਸਿਕਤਾ ਦੇ ਨਾਲ ਜਿਹੜਾ ਗ੍ਰਸਿਆ ਹੋਇਆ, ਜਾਂ ਯਾਨੀ ਕਿ ਜਿਹੜੇ ਲੋਕ ਨੇ ਉਹ ਇਹ ਗੱਲ ਨੂੰ ਵੰਡਵੇਂ ਰੂਪ ਦੇ ਵਿੱਚ ਮਹਿਸੂਸ ਕਰਦੇ ਆ ਵੀ ਠੀਕ ਆ ਜੇ ਇਹ ਕੁੜੀ ਦਾ ਬਲਾਤਕਾਰ ਹੋ ਗਿਆ ਤੇ ਉਹਨੂੰ ਤਾਂ ਜਦੋਂ ਫਾਂਸੀ ਸਜ਼ਾ, ਜੇ ਸਿੱਖਾਂ ਦੀ ਕੁੜੀ ਦਾ ਹੋ ਗਿਆ ਫਿਰ ਕੋਈ ਗੱਲ ਨਹੀਂ, ਫਿਰ ਉਹਨੂੰ ਇਨਾਮ ਦਿਓ ਵੀ ਕੋਈ ਚੰਗਾ ਕੀਤਾ। ਜੇ ਕੋਈ ਗਰੀਬ ਬੰਦਾ ਬਲਾਤਕਾਰ ਕਰੇ ਤਾਂ ਉਹਨੂੰ ਫਾਂਸੀ ਦੀ ਸਜ਼ਾ। ਜੇ ਕੋਈ ਸਲਸੇ ਵਾਲਾ ਜਾਂ ਆਸਾਰਾਮ ਵਰਗਾ ਜਾਂ ਹੋਰ ਪਖੰਡੀ ਬਾਬੇ ਜਿਨ੍ਹਾਂ ਦੇ ਨਾਲ ਪੋਲੀਟੀਕਲ ਲੋਕਾਂ ਦੇ ਰਿਲੇਸ਼ਨ ਨੇ ਉਹ ਬਲਾਤਕਾਰ ਕਰਨ, ਫਿਰ ਉਹਨਾਂ ਦੇ ਬਚਾਅ ਦੇ ਵਿੱਚ ਰੋਸ ਮੁਜ਼ਾਹਰੇ ਵੀ ਕੀਤੇ ਜਾਂਦੇ। ਸੋ ਜਿਹੜੀ ਬਲਾਤਕਾਰ ਦੀ ਰਾਜਨੀਤੀ ਆ ਉਹ ਰਾਜਨੀਤੀ ਦਾ ਬਲਾਤਕਾਰ ਕੀਤਾ ਜਾ ਰਿਹਾ, ਜੁਡੀਸ਼ੀਅਲ ਸਿਸਟਮ ਦਾ ਬਲਾਤਕਾਰ ਕੀਤਾ ਜਾ ਰਿਹਾ। ਇਹਦੇ ਬੜੇ ਖਤਰਨਾਕ ਸਿੱਟੇ ਜਿਹੜੇ ਲੋਕਾਂ ਨੂੰ ਵੀ, ਮੀਡੀਆ ਨੂੰ ਤੇ ਹਿੰਦੁਸਤਾਨ ਦੀ ਸਰਕਾਰ ਤੇ ਜੁਡੀਸ਼ੀਅਲ ਸਿਸਟਮ ਨੂੰ ਭੁਗਤਣੇ ਪੈਣਗੇ। ਲੋਕਾਂ ਦਾ ਵਿਸ਼ਵਾਸ ਉੱਠੇਗਾ ਹੌਲੀ ਹੌਲੀ ਜੁਡੀਸ਼ੀਅਲ ਸਿਸਟਮ ਤੋਂ। ਹਾਂਜੀ
ਵੀਰ ਜੀ ਵੈਸੇ ਚੰਗੀ ਗੱਲ ਹੈ ਕਿ ਇਹਨਾਂ ਬਲਾਤਕਾਰੀਆਂ ਨੂੰ ਵੈਸੇ ਸਜ਼ਾ ਮਿਲ ਰਹੀ ਹੈ ਤਾਂ ਕਿ ਬਾਕੀ ਜਿਹੜੇ ਬਲਾਤਕਾਰੀ ਨੇ ਉਹਨਾਂ ਦੋਸ਼ੀਆਂ ਨੂੰ ਵੀ ਡਰ ਹੋਵੇ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ 29 ਸਾਲ ਪਹਿਲਾਂ ਨਵੰਬਰ 84 ਵਿੱਚ ਵੀ ਹਜ਼ਾਰਾਂ ਸਿੱਖ ਔਰਤਾਂ ਨਾਲ ਬਲਾਤਕਾਰ ਤੇ ਫਿਰ ਕਈਆਂ ਦੀ ਮੌਤ ਵੀ ਹੋਈ ਸੀ। ਇੱਕ ਪਾਸੇ ਅਦਾਲਤਾਂ 8 ਮਹੀਨੇ ਬਾਅਦ ਫੈਸਲਾ ਸੁਣਾ ਦਿੰਦੀਆਂ ਨੇ, ਪਰ ਦੂਸਰੇ ਪਾਸੇ 29 ਸਾਲ ਬਾਅਦ ਵੀ ਇਨਸਾਫ ਨਹੀਂ ਮਿਲਦਾ। ਜਿਹੜੇ ਨਵੰਬਰ 84 ਦੇ ਕੇਸਾਂ ਦੇ ਨਿਪਟਾਰੇ ਲਈ ਸੁਪਰੀਮ ਕੋਰਟ ਨੇ ਫਾਸਟ ਟਰੈਕ ਕੋਰਟ ਕਿਉਂ ਨਹੀਂ ਬਣਾਈ, ਇਸ ਬਾਰੇ ਵੀ ਦੱਸੋ। ਦੇਖੋ, ਜਿਹੜੇ ਸਿੱਖਾਂ ਨਾਲ ਸੰਬੰਧਿਤ ਕੋਈ ਕੋਰਟਾਂ ਨੇ ਫੈਸਲੇ ਦੇਣੇ ਆ ਉਹ ਜੁਡੀਸ਼ੀਅਲ ਜਾਂ ਲੀਗਲ ਸਿਸਟਮ ਦੇ ਮੁਤਾਬਕ ਨਹੀਂ ਹੁੰਦੇ, ਉਹ ਪੋਲੀਟੀਕਲ ਡਿਸੀਜਨ ਹੁੰਦੇ ਨੇ। ਜਦੋਂ ਸਰਕਾਰ ਵੱਲੋਂ ਹੀ ਖੁੱਲ੍ਹ ਦਿੱਤੀ ਗਈ ਕਿ ਸਿੱਖਾਂ ਦਾ ਕਤਲੇਆਮ ਕਰੋ ਤੇ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਿਹਾ ਵੀ ਵੱਡਾ ਦਰਖਤ ਡਿੱਗਿਆ ਤੇ ਧਰਤੀ ਹਿਲਦੀ ਆ, ਤੇ ਉਹਦੇ ਵੱਲੋਂ ਖੁੱਲੀ ਸੀ। ਜਦੋਂ ਸਰਕਾਰ ਨੇ ਜਿਹੜੀ ਗੱਲ ਕੀਤੀ ਆ ਉਹ ਭਾਵੇਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੀਤੀ ਆ ਜਾਂ ਗੈਰ ਕਾਨੂੰਨੀ ਤੌਰ ਦੇ ਉੱਤੇ ਕੀਤੀ ਆ, ਉਹਨੂੰ ਇੱਕ ਕਾਨੂੰਨੀ ਮਾਨਤਾ ਹੀ ਮਿਲੀ ਹੁੰਦੀ ਹੈ। ਇਸ ਕਰਕੇ ਉਹਨਾਂ ਦੇ ਖਿਲਾਫ ਉਹ ਕਾਰਵਾਈ ਨਹੀਂ ਕਰਦੇ, ਕਿਉਂਕਿ ਉਹ ਸਮਝਦੇ ਵੀ ਸਿੱਖਾਂ ਨੂੰ ਤਾਂ ਉਹ ਮਨੁੱਖ ਨਹੀਂ ਸਮਝਦੇ, ਸਿੱਖ ਹੀ ਨਹੀਂ ਸਮਝਦੇ। ਹਿੰਦੁਸਤਾਨ ਸੰਵਿਧਾਨ ਮੁਤਾਬਕ ਸਿੱਖ ਹਿੰਦੂਆਂ ਦਾ ਇੱਕ ਹਿੱਸਾ ਕਿਹਾ ਜਾਂਦਾ, ਉਹਨਾਂ ਨੂੰ ਜਲੀਲ ਕੀਤਾ ਜਾਂਦਾ। ਤੇ ਇਹਦੇ 'ਚ ਤੁਸੀਂ ਆ ਪਿਛਲੇ ਸਰਜੀਤ ਸਿੰਘ SHO ਦੀ ਲਾ ਲਓ, ਉਹਨੇ ਜਿਹੜਾ ਕਿਹਾ ਸੀ ਕਿ ਇੰਨੇ ਝੂਠੇ ਮੁਕਾਬਲੇ ਕੀਤੇ, ਉਹ ਵੀ ਨਹੀਂ। ਸੂਓ ਮੋਟੋ ਨੋਟਿਸ ਕੋਰਟਾਂ ਜਿਹੜੀਆਂ ਸੁਪਰੀਮ ਕੋਰਟ ਨਿੱਕੀਆਂ ਨਿੱਕੀਆਂ ਗੱਲਾਂ ਦੇ ਆਪਣੇ ਆਪ ਲੈ ਲੈਂਦੀ ਆ ਵੀ ਆਹ ਨਹੀਂ ਕੀਤਾ ਸਰਕਾਰ ਨੇ, ਆਹ ਨਹੀਂ ਕੀਤਾ। ਪਰ ਜਿਹੜੀ ਇਸ ਸਿਸਟਮ ਦੇ ਉੱਤੇ ਕਾਬਜ਼ ਬ੍ਰਾਹਮਣਵਾਦੀ ਸੋਚ ਹੈ, ਉਹ ਜਿਹੜੀ ਸਿੱਖਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਨਹੀਂ ਹੋਣ ਦੇਣਾ। ਜੇ ਕੋਈ ਇੱਕਾ ਦੁੱਕਾ ਕੋਈ ਗੱਲ ਆ ਵੀ ਜਾਂਦੀ ਹੈ ਤੇ ਉਹਨੂੰ ਬਹੁ ਗਿਣਤੀ ਦੀ ਸੋਚ ਦੁਆਰਾ ਜਿਹੜਾ ਉਹ ਨੱਪ ਦਿੱਤਾ ਜਾਂਦਾ। ਇਸ ਕਰਕੇ ਇਹ ਤਾਂ ਸਿਸਟਮ ਹੈ ਵੀ ਜੁਡੀਸ਼ੀਅਲ ਜਿਹੜਾ ਉਹ ਕਿਵੇਂ ਵੰਡਵੇਂ ਰੂਪ ਦੇ ਵਿੱਚ ਬਾਕੀ ਨਾਲ ਵਾਲਿਆ ਹੋਇਆ ਮੀਡੀਆ ਜਿਹੜਾ ਉਹ ਕਿਹੜੇ ਇਸ਼ੂ ਨੂੰ ਯਾਨੀ ਲੋਕਾਂ ਦੇ ਵਿੱਚ ਲਿਆ ਕੇ ਲੋਕਾਂ ਨੂੰ ਭੜਕਾ ਕੇ ਉਹਦੇ ਉੱਤੇ ਜਿਹੜਾ ਫੈਸਲਾ ਦਿੰਦਾ। ਹੁਣ ਗੁਜਰਾਤ ਕਤਲੇਆਮ ਹੋਇਆ ਮੁਸਲਮਾਨਾਂ ਦਾ, ਸਾਰੀ ਦੁਨੀਆ ਪਈ ਜਾਣਦੀ ਆ, ਪਰ ਉੱਥੋਂ ਦੇ ਉਹ ਮੋਦੀ ਜਿੱਤਿਆ ਵੀ ਆ ਮੁੱਖ ਮੰਤਰੀ ਦੇ ਤੌਰ ਦੇ ਉੱਤੇ, ਉਹਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਵੀ ਪੇਸ਼ ਕੀਤਾ ਜਾ ਰਿਹਾ। ਉੱਥੇ ਕਿਹੜਾ ਬਲਾਤਕਾਰ ਨਹੀਂ ਹੋਏ ਗੁਜਰਾਤ ਦੇ ਵਿੱਚ ਮੁਸਲਮਾਨ ਔਰਤਾਂ ਦੇ ਨਾਲ। ਪਰ ਇਹ ਜਿਹੜਾ ਇਹ ਅਸਲ 'ਚ ਲੋਕਤੰਤਰ ਨਹੀਂ, ਹਿੰਦੂ ਤੰਤਰ ਆ, ਜਿਹੜਾ ਬ੍ਰਾਹਮਣ ਤੰਤਰ ਆ ਹਿੰਦੁਸਤਾਨ ਦੇ ਵਿੱਚ, ਉਹਨਾਂ ਦੇ ਰਾਹੀਂ ਸਾਰੇ ਕੰਮ ਹੁੰਦੇ। ਹੁਣ RSS ਵਾਲੇ ਜੋ ਮਰਜ਼ੀ ਕਹੀ ਜਾਣ ਹਿੰਦੂ ਹਿੰਦੀ ਹਿੰਦੁਸਤਾਨ, ਉਹਨਾਂ ਦੇ ਕੋਈ ਪਰਚਾ ਨਹੀਂ। ਸਿੱਖ ਕਹਿ ਦੇਣ ਸਾਨੂੰ ਵੱਖਰਾ ਮੁਲਕ ਚਾਹੀਦਾ, ਉਹਨਾਂ ਦੇ ਉੱਤੇ ਉਹ ਦੇਸ਼ ਧਰੋਹੀ ਹੋ ਜਾਂਦੇ ਨੇ। ਹਾਂਜੀ ਬਿਲਕੁਲ। ਹਾਂਜੀ ਤੇ ਵੀਰ ਜੀ ਜਿਸ ਤਰ੍ਹਾਂ BJP ਪਾਰਟੀ ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਐਲਾਨਿਆ ਗਿਆ ਹੈ, ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ ਜੀ, ਮੈਂ ਇਸ ਨੂੰ ਹੈ ਉਹਨਾਂ ਦੀ ਪਾਰਟੀ ਦਾ ਆਪਣਾ ਇਨਰ ਅੰਦਰੂਨੀ ਮਸਲਾ ਹੈਗਾ, ਉਹਨੂੰ ਜਿਹਨੂੰ ਮਰਜ਼ੀ ਉਹ ਅਨਾਊਂਸ ਕਰ ਸਕਦੇ ਨੇ, ਭਾਵੇਂ ਉਹ ਮੋਹਨ ਭਾਗਵਤ ਨੂੰ ਅਨਾਊਂਸ ਕਰ ਦੇਣ, ਮੈਂ ਉਹਦੇ 'ਚ ਕੁਛ ਨਹੀਂ ਕਰ ਸਕਦਾ। ਪਰ ਜਿਹੜੀ ਮੈਂ ਇਹ ਸਮਝਦਾ ਵੀ ਇਹੋ ਜਿਹੇ ਫਿਰਕੂ ਬੰਦੇ ਨੂੰ ਅੱਗੇ ਲਾਉਣਗੇ ਤੇ ਉਹਦੇ ਨਾਲ ਜਿਹੜਾ ਕੰਮ 10 ਸਾਲਾਂ ਬਾਅਦ 20 ਸਾਲਾਂ ਬਾਅਦ ਹਿੰਦੁਸਤਾਨ ਦਾ ਹੋਣਾ ਹਸ਼ਰ, ਉਹ ਇਹਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ 2-4 ਸਾਲਾਂ ਦੇ ਵਿੱਚ ਹੀ ਹੋ ਜਾਣਾ। ਸਾਨੂੰ ਇਹਦਾ ਲਾਭ ਹੀ ਹੋਊਗਾ। ਜੇ ਮੈਂ ਇਹਨੂੰ ਉਸ ਤਰ੍ਹਾਂ ਨਹੀਂ ਲੈਂਦਾ ਵੀ ਕੋਈ ਚੰਗੀ ਗੱਲ ਹੈ, ਪਰ ਇਹ ਜੋ ਹਸ਼ਰ ਘੱਟ ਗਿਣਤੀਆਂ ਦੇ ਨਾਲ ਤਸ਼ੱਦਦ ਦਾ ਦੌਰ ਚੱਲ ਕੇ ਜਿਹੜੀ ਉਹਨਾਂ ਨੇ ਸੰਘਰਸ਼ ਕਰਨਾ, ਉਹ ਛੇਤੀ ਸ਼ੁਰੂ ਹੋ ਜਾਊਗਾ। ਇਹੋ ਜਿਹਾ ਬੰਦਾ ਜੇ ਪ੍ਰਧਾਨ ਮੰਤਰੀ ਬਣ ਗਿਆ ਤੇ ਅਣਖ ਵਾਲੇ ਲੋਕ ਜਿਹੜੇ ਉੱਠਣਗੇ, ਇਹੋ ਜਿਹੇ ਬੰਦੇ ਨੂੰ ਪ੍ਰਧਾਨ ਮੰਤਰੀ, ਮੈਂ ਇਹਨੂੰ ਵਿਅੰਗਾਤਮਕ ਰੂਪ ਦੇ ਵਿੱਚ ਕਹੂੰਗਾ ਵੀ ਛੇਤੀ ਬਣਨਾ ਚਾਹੀਦਾ। ਜਿਹੜੇ ਹਿੰਦੁਸਤਾਨ ਦੇ ਅੱਗੇ ਜਿਹੜੇ ਟੁਕੜੇ ਹੋਣੇ ਆ ਉਹ ਛੇਤੀ ਹੋਣ, ਕੰਮ ਨਿਬੜੇ ਜੀ। ਉਹਨਾਂ ਦੀ ਪਾਲਿਟੀ ਅੰਦਰ ਦਾ ਅੰਦਰੂਨੀ ਮਸਲਾ ਦੀ ਪਾਰਟੀ ਉਹ ਜਿਹਨੂੰ ਮਰਜ਼ੀ ਕਰ ਦੇਣ, ਉਹ ਕਿਸੇ ਕੁੱਤੇ ਨੂੰ ਕਹਿ ਦੇਣ ਵੀ ਆਹ ਕੁੱਤਾ ਸਾਡਾ ਪ੍ਰਧਾਨ ਮੰਤਰੀ ਹੋਊਗਾ, ਸਾਨੂੰ ਕੀ ਇਤਰਾਜ਼ ਆ, ਉਹਨਾਂ ਦੀ ਪਾਰਟੀ ਦਾ ਮਸਲਾ ਜੀ। ਉਹਦੇ 'ਚ ਇਹ ਆ ਵੀ ਲੋਕਾਂ ਨੂੰ ਦੇਖਣਾ ਚਾਹੀਦਾ ਵੀ ਕਿਹੋ ਜਿਹੇ ਬੰਦੇ ਨੂੰ, ਜਿਹੜੇ ਗੁਜਰਾਤ ਦੇ ਹਿੰਦੂਆਂ ਨੇ ਹਿੰਦੂਵਾਦ ਦੀ ਬ੍ਰਾਹਮਣਵਾਦ ਦੀ ਸੋਚ ਨੂੰ ਅਪਣਾਏ ਹੋਏ ਬੰਦੇ ਨੂੰ ਉਹਨੇ ਮੁਸਲਮਾਨਾਂ ਨੂੰ ਮਾਰ ਕੇ ਵੋਟਾਂ ਲਈਆਂ ਜੀ। ਬਿਲਕੁਲ ਗੁਜਰਾਤ ਦੇ ਹਿੰਦੂਆਂ ਨੇ ਉਹਨੂੰ ਇਸ ਕਰਕੇ ਵੋਟ ਪਾਈ ਕਿ ਮੁਸਲਮਾਨਾਂ ਨੂੰ ਮਾਰਿਆ। ਇੰਦਰਾ ਗਾਂਧੀ ਇਹਨੇ ਦਰਬਾਰ ਸਾਹਿਬ ਤੇ ਅਟੈਕ ਇਹ ਕਰਕੇ ਆਪਣੇ ਆਪ ਨੂੰ ਦੁਰਗਾ ਦਾ ਰੂਪ ਜਿਹੜਾ ਆਪਣੇ ਆਪ ਨੂੰ ਬਣਾਇਆ ਸੀਗਾ। ਤੇ ਰਾਜੀਵ ਗਾਂਧੀ ਕਿੰਨੇ ਬਹੁਮਤ ਦੇ ਨਾਲ, ਰਾਜੀਵ ਗਾਂਧੀ ਨੇ ਦਿੱਲੀ ਕਤਲੇਆਮ ਕਰਾਇਆ, ਉਸ ਤੋਂ ਬਾਅਦ ਰਾਜੀਵ ਗਾਂਧੀ ਬਹੁਮਤ ਦੇ ਨਾਲ ਜਿੱਤਿਆ ਸੀ। ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਬਹੁਮਤ ਦੇ ਨਾਲ ਜਿੱਤੀ ਸੀ। ਸੋ ਘੱਟ ਗਿਣਤੀਆਂ ਦੀ ਵੋਟ ਦੀ ਜਿਹੜੀ ਵੈਲਿਊ ਕੋਈ ਨਹੀਂ ਹੈਗੀ, ਉਹ ਸਿਰਫ ਤੇ ਸਿਰਫ ਹਿੰਦੂ ਬਹੁ ਗਿਣਤੀ ਦੀ ਵੋਟ ਨੂੰ ਸੈਂਟਰਲਾਈਜ਼ ਕਰਨ ਦੇ ਵਾਸਤੇ। ਦੇਖੋ, ਇਹ ਮੁਸਲਮਾਨ ਅੱਤਵਾਦੀ, ਇਹ ਸਿੱਖ ਅੱਤਵਾਦੀ ਆ, ਇਹਨਾਂ ਨੇ ਮੁਲਕ ਨੂੰ ਤੋੜ ਦੇਣਾ। ਉਹ ਸਾਰੇ ਉਹ ਜਿਹੜੀਆਂ ਤੱਕੜੀਆਂ ਤੋਲਣ ਵਾਲੇ ਲੋਕ ਇਕੱਠੇ ਹੋ ਜਾਂਦੇ ਨੇ, ਉਹ ਇਹਨਾਂ ਨੂੰ ਵੋਟਾਂ ਪਾ ਦੇਣੇ। ਉਹਨਾਂ ਦੀ ਵੋਟ ਪੋਲੀਟਿਕਸ ਦਾ ਹਿੱਸਾ ਹੈਗਾ। ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਅਨਾਊਂਸ ਕਰਕੇ ਉਹ ਇਹ ਜਿਤਾਉਣਾ ਚਾਹੁੰਦੇ ਨੇ।
ਵੀ ਜੋ ਅਸੀਂ ਗੁਜਰਾਤ ਦੇ ਵਿੱਚ ਜਿਵੇਂ ਘੱਟ ਗਿਣਤੀਆਂ ਨੂੰ ਨਪੀੜਿਆ ਜਾਂ ਉੱਥੇ ਉਹਨਾਂ ਨੂੰ ਨੁਕਰੇ ਲਾਤਾ, ਉਸੇ ਤਰ੍ਹਾਂ ਸਾਰੇ ਮੁਲਕ ਦੇ ਵਿੱਚ ਲਾ ਦਿਆਂਗੇ। ਇਹ ਸਟੈਪ ਉਹਨਾਂ ਦਾ ਹਿੰਦੂ ਵੋਟ ਨੂੰ ਸੈਂਟਰਲਾਈਜ਼ ਕਰਨ ਦੇ ਲਈ ਪੁੱਛਿਆ ਗਿਆ, ਜਿਹਦੇ ਵਾਸਤੇ ਉਹ ਸਫਲ ਹੋ ਵੀ ਸਕਦੇ ਨੇ। ਪਰ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ, ਜਿਹੜੇ ਲੋਕ ਇਸ ਤਰ੍ਹਾਂ ਦੀਆਂ ਘਟੀਆ ਸੋਚਾਂ ਰੱਖ ਕੇ ਤੇ ਇਹ ਕਰਦੇ ਨੇ, ਜੇ ਸਫਲ ਹੋ ਵੀ ਜਾਣਗੇ ਉਹ ਕੰਟੀਨਿਊਟੀ ਨਹੀਂ ਕਰ ਸਕਣਗੇ ਇਸ ਗੱਲ ਦੀ, ਕਿਉਂਕਿ ਮੁਲਕ ਦੇ ਵਿੱਚ ਜਿਹੜੀ ਅਸ਼ਾਂਤੀ ਜਾਂ ਅਰਾਜਕਤਾ ਜਾਂ ਲਾਅ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਉਹ ਵਧੂਗੀ, ਘਟੂਗੀ ਨਹੀਂ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਹੁਣ ਸਾਨੂੰ ਤੁਸੀਂ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੇ ਕੇਸਿਸ ਦੀ ਅਪਡੇਟਸ ਦਿਓ। ਹਾਂਜੀ, ਉਹਨਾਂ ਦੇ ਜਿਹੜੇ ਕੇਸ ਆ, ਭਾਈ ਦਲਜੀਤ ਸਿੰਘ ਬਿੱਟੂ ਦੇ 2 ਕੇਸ, ਇੱਕ ਲੁਧਿਆਣੇ ਇੱਕ ਜਲੰਧਰ। ਭਾਈ ਕੁਲਬੀਰ ਸਿੰਘ ਦਾ ਇੱਕੋ ਕੇਸ ਆ ਜਿਹੜਾ ਜਲੰਧਰ ਆ। ਜਿਹੜੇ ਕੋਈ ਪ੍ਰਾਈਵੇਟ ਗਵਾਹ ਪਾਏ ਹੋਏ ਸੀਗੇ, ਕੁਲਬੀਰ ਸਿੰਘ ਬੜਾ ਪਿੰਡ ਭਾਜੀ ਦੇ ਉੱਤੇ ਰਿਕਵਰੀ ਦੇ, ਉਹ ਪਿੰਡ ਦਾ ਸਰਪੰਚ ਜਿਹੜੀ ਰਿਕਵਰੀ ਪਲਾਂਟ ਕੀਤੀ ਸੀ ਉਹਨਾਂ ਤੇ ਪਿਸਤੌਲ ਦੀ, ਉਹ ਜਿਹੜੇ ਹੋਸਟਾਈਲ ਹੋ ਗਏ ਨੇ, ਮੁੱਕਰ ਚੁੱਕੇ ਨੇ। ਉਹਨਾਂ ਦੀ ਬੇਲ ਪੈਂਡਿੰਗ ਹੈਗੀ ਆ ਹਾਈ ਕੋਰਟ ਦੇ ਵਿੱਚ। ਦੋਨਾਂ ਦੀ ਬੇਲ ਸਤੰਬਰ ਐਂਡ ਜਾਂ ਅਕਤੂਬਰ ਦੇ ਵਿੱਚ ਜਿਹੜੀ ਹੋਣ ਦੀ ਜਿਹੜੇ ਚਾਂਸਿਸ ਹੈਗੇ ਨੇ। ਭਾਈ ਦਲਜੀਤ ਸਿੰਘ ਤੇ ਤਾਂ ਕੋਈ ਰਿਕਵਰੀ ਨਹੀਂ ਹੈਗੀ, ਪਰ ਉਹਨਾਂ ਦੀ ਲੁਧਿਆਣੇ ਵਾਲੇ ਕੇਸ ਤੋਂ ਬੇਲ ਹੋ ਚੁੱਕੀ ਹੈ ਤੇ ਜਲੰਧਰ ਵਾਲੇ ਕੇਸ ਦੀ ਜਿਹੜੀ ਆ ਉਹ ਬੇਲ ਪੈਂਡਿੰਗ ਆ 4 ਅਕਤੂਬਰ ਵਾਸਤੇ। ਤੇ ਉਹਨਾਂ ਦੀ ਹਾਈ ਕੋਰਟ ਤੋਂ ਬੇਲ ਹੋ ਗਈ, ਫੇਰ ਵੀ ਉਹਨਾਂ ਦੇ ਬਾਹਰ ਆਉਣ ਦੇ ਚਾਂਸ ਨੇ। ਵੈਸੇ ਜੁਡੀਸ਼ੀਅਲ ਜਿਹੜਾ ਸਿਸਟਮ ਆ ਉਹ ਸਲੋ ਆ ਬੜਾ। ਉਹ ਤਾਂ ਅਜੇ 2009 ਵਾਲਾ ਕੇਸ ਹੀ ਨਹੀਂ ਅਜੇ ਮੁੱਕਿਆ, ਤੇ ਉਹਦੇ ਵਿੱਚ ਇਹਨਾਂ ਨੇ ਨਵਾਂ ਕੈਨੇਡਾ ਦੇ ਇੱਕ ਸਿੱਖ ਭਾਈ ਬਲਜਿੰਦਰ ਸਿੰਘ ਖਹਿਰਾ ਸਰੀ ਤੋਂ, ਉਹਨਾਂ ਨੂੰ ਪੀਓ ਕਰਕੇ 2009 ਵਾਲੇ ਭਾਈ ਦਲਜੀਤ ਸਿੰਘ ਬਿੱਟੂ ਉਹਨੂੰ ਪੀਓ ਕਰਕੇ ਤੇ ਉਹਦਾ ਐਡੀਸ਼ਨਲ ਚਲਾਨ ਪਿਛਲੇ ਦਿਨ ਦੇ ਦਿੱਤਾ। ਇਹ ਵੀ ਰੁਝਾਨ ਵੱਧ ਰਿਹਾ ਵੀ ਜਿਹੜੇ ਕੋਈ ਸਿੱਖ ਹਿਊਮਨ ਰਾਈਟਸ ਦੇ ਤੌਰ ਤੇ, ਐਕਟਿਵਿਸਟ ਦੇ ਤੌਰ ਤੇ ਭਾਈ ਖਹਿਰਾ ਪਿਛਲੇ ਸਮੇਂ ਦੌਰਾਨ ਭੁੱਲਰ ਸਾਹਿਬ ਦੇ ਸੰਬੰਧ 'ਚ ਬਹੁਤ ਐਕਟਿਵ ਰਹੇ ਆ। ਕੈਨੇਡਾ ਤੋਂ ਸਾਈਨਾਂ ਦੇ, ਯਾਨੀ ਕੈਨੇਡਾ ਦੇ ਸਿੱਖਾਂ ਦੇ ਸਾਈਨਾਂ ਦੇ ਲੈ ਕੇ ਵੀ ਦਸਤਾਵੇਜ਼ ਇੱਥੇ ਪਹੁੰਚੇ ਸੀ ਜਦੋਂ ਭੁੱਲਰ ਸਾਹਿਬ ਨੂੰ ਫਾਂਸੀ ਦਾ ਜਿਹੜਾ ਹੁਕਮ ਹੋਇਆ ਸੀ। ਤੇ ਉਹ ਬਾਹਰ ਵੀ ਐਕਟੀਵਿਟੀ ਕਰਦੇ ਰਹਿੰਦੇ ਨੇ, ਹਿਊਮਨ ਰਾਈਟਸ ਐਕਟਿਵਿਸਟ, ਗੁਰਦੁਆਰਾ ਦਸ਼ਮੇਸ਼ ਦਰਬਾਰ ਨਾਲ ਵੀ ਜੁੜੇ ਹੋਏ, ਤੇ ਉਹਨਾਂ ਨੂੰ ਪੀਓ ਕਰ ਦਿੱਤਾ ਵੀ ਹੁਣ ਜੇ ਆਉਂਦਾ ਬੰਦਾ ਉੱਥੋਂ ਦੇ ਸਿੱਖਾਂ ਦਾ ਕੋਈ ਸੁਨੇਹਾ ਲੈ ਕੇ ਤਾਂ ਉਹਨੂੰ ਪੀਓ ਕਰ ਦਿੱਤਾ ਗਿਆ ਵੀ ਉਹ ਨਾ ਆ ਸਕੇ। ਇਸ ਤਰ੍ਹਾਂ ਹੀ ਹੋਰ ਵੀ ਜਿਹੜੀ ਆ ਮੂਵ ਚਲਾਈ ਹੋਈ ਆ ਪੰਜਾਬ ਪੁਲਿਸ ਨੇ। ਜਿਹੜੇ ਕੋਈ ਸਿੱਖ ਬਾਹਰ ਬੈਠੇ ਨੇ, ਸਿੱਖਾਂ ਦੀ ਗੱਲ ਕਰਦੇ ਨੇ, ਜਿਹੜੇ ਪੁਰਾਣੇ ਨੇ ਉਹ ਬਲੈਕ ਲਿਸਟਰ ਨੇ, ਜਿਹੜੇ ਨਵੇਂ ਨੇ ਹੋਰ ਨੇ ਉਹਨਾਂ ਨੂੰ ਯਾਨੀ ਕਿ ਇਸ ਤਰ੍ਹਾਂ ਵੱਖ-ਵੱਖ ਕੋਈ ਕੇਸਾਂ ਦੇ ਵਿੱਚ ਨਾ ਪਾ ਕੇ ਵੈਸੇ ਹੀ ਤੇ ਉਹਨਾਂ ਨੂੰ ਪੀਓ ਪ੍ਰੋਕਲੇਮਡ ਓਫੈਂਡਰ, ਜਿਹਨੂੰ ਕਿ ਅਸੀਂ ਪੰਜਾਬੀ 'ਚ ਭਗੌੜੇ ਕਰਾ ਦਿੰਦੇ ਹਾਂ, ਭਗੌੜੇ ਕਰਾ ਦਿੱਤਾ ਜਾਏਗਾ ਵੀ ਜੇ ਇੱਥੇ ਆਉਣਗੇ ਤਾਂ ਉਹਨੂੰ ਅਰੈਸਟ ਕਰਕੇ ਉਹਨਾਂ ਕੋਲ ਪੁੱਛਗਿੱਛ ਕਰਾਂਗੇ। ਇਸ ਕਰਕੇ ਇੱਕ ਅਭਿਆਨ ਪੰਜਾਬ ਪੁਲਿਸ ਨੇ ਸ਼ੁਰੂ ਕੀਤਾ ਹੋਇਆ, ਜਿਸ 'ਚ ਵੱਖ-ਵੱਖ ਮੁਲਕਾਂ 'ਚ ਰਹਿੰਦੇ ਹੋਏ ਸਿੱਖਾਂ ਨੂੰ, ਜਿਹੜੇ ਸਿੱਖ ਹਿੱਤਾਂ ਲਈ ਕੰਮ ਕਰਦੇ, ਉਹਨਾਂ ਨੂੰ ਪੀਓ ਕਰਕੇ ਉਹਨਾਂ ਨੂੰ ਇੱਥੋਂ ਲਿੰਕ ਤੋੜਨਾ। ਜੇ ਕੋਈ ਉਹਨਾਂ ਦਾ ਲਿੰਕ ਰੱਖੂਗਾ ਵੀ ਇੱਥੋਂ, ਤੇ ਫਿਰ ਕਹਿਣਗੇ ਉਹ ਦੇਖੋ ਜੀ ਉਹ ਤਾਂ ਫਲਾਣੇ ਕੇਸਾਂ 'ਚ ਪੀਓ ਅੱਤਵਾਦੀ ਆ ਤੇ ਉਹਦੇ ਨਾਲ ਲਿੰਕ ਰੱਖਦੇ ਆ, ਤੇ ਇੱਥੋਂ ਵਾਲੇ ਬੰਦਿਆਂ ਨੂੰ ਵੀ ਜਿਹੜੀ ਆ ਉਹ ਪ੍ਰੋਬਲਮ ਦੇ ਵਿੱਚ ਲੈ ਕੇ ਆਉਣਗੇ। ਹਾਂਜੀ ਤੇ ਵੀਰ ਜੀ ਸਾਡਾ ਵਕਤ ਬ੍ਰੇਕ ਵੱਲ ਜਾਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰੇ ਸਿੱਖ ਸੰਗਤਾਂ ਦੇ ਰੂਬਰੂ ਹੋਏ। ਅਸੀਂ ਵਕਤ ਨਾਲ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, ਇੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 ਦੇ ਨਾਲ। We'll be right back after a short break.